ਅਗਲੀ ਖਬਰ ਵੱਲ ਚਲੀਏ। ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਸ ਨਹੀਂ ਡਿੱਗ ਰਹੀਆਂ, ਜਦ ਕਿ ਪੂਰੇ ਅਮਰੀਕਾ ਦੇ ਵਿੱਚ ਗੈਸ ਦੀਆਂ ਪ੍ਰਾਈਸਸ ਥੱਲੇ ਜਾ ਰਹੀਆਂ ਹੈਗੀਆਂ। ਐਕਸਪਰਟਸ ਇਹ ਕਹਿ ਰਹੇ ਆ ਵੀ ਇਹਦਾ ਸਾਰਾ ਰੀਜ਼ਨ ਇਹੀ ਆ ਵੀ $5 ਹੁਣ ਐਵਰੇਜ ਗੈਸ ਜਾਂ ਇਸ ਤੋਂ ਉੱਪਰ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਵੀ ਡੈਮੋਕ੍ਰੇਟਸ ਜੋ ਟੈਕਸ ਹੈਗਾ ਆ ਉਸ ਨੂੰ ਨਹੀਂ ਘਟਾ ਰਹੇ ਹੈਗੇ, ਤੇ ਰਿਪਬਲਿਕਨਸ ਨੂੰ ਮੌਕਾ ਮਿਲ ਰਿਹਾ ਵੀ ਦੇਖੋ ਜੀ ਇਹ ਟੈਕਸ ਤਾਂ ਘਟਾਉਂਦੇ ਨਹੀਂ ਹੈਗੇ ਗੈਸ ਦੇ ਉੱਤੇ, ਜਿਸ ਗੱਲ ਦਾ ਅਸੀਂ ਰੌਲਾ ਪਾਉਂਦੇ ਸੀ। ਪਰ ਦੂਸਰੇ ਪਾਸੇ ਡੈਮੋਕ੍ਰੇਟਸ ਨੇ $9.5 ਬਿਲੀਅਨ ਦੀਆਂ ਡਾਇਰੈਕਟ ਪੇਮੈਂਟ ਫੈਮਿਲੀਜ਼ ਨੂੰ ਭੇਜਣ ਦਾ ਜਿਹੜਾ ਆ ਉਹ ਵਾਅਦਾ ਕੀਤਾ ਹੈਗਾ ਆ। ਸੋ ਆਉਣ ਵਾਲੇ ਇੱਕ ਅੱਧੇ ਮਹੀਨੇ 'ਚ ਲੋਕਾਂ ਨੂੰ ਘਰਾਂ ਦੇ ਵਿੱਚ ਪੈਸੇ ਆ ਜਾਣੇ ਹੈਗੇ ਆ। ਸੋ ਸਸਪੈਂਸ਼ਨ ਕੋਈ ਨਹੀਂ ਹੈ, ਸਕੈਜੂਅਲ ਜੋ ਗੈਸ ਟੈਕਸ ਇਨਕਰੀਜ਼ ਹੈਗਾ ਆ, ਤੇ ਇਹ ਇੱਕ ਕਾਫੀ ਵੱਡਾ ਜਿਹੜਾ ਪੁਆਇੰਟ ਬਣਿਆ ਹੋਇਆ ਆ। ਦੋ ਡੈਮੋਕ੍ਰੇਟਸ ਹੋਪਫੁਲ, ਇੱਕ ਅਸੈਂਬਲੀ ਮੈਂਬਰ ਐਡਮ ਗੈਰੀ ਮਰਸਡ ਤੋਂ ਆ ਤੇ ਰੂਡੀ ਸਾਲਸ ਬੇਕਰਸਫੀਲਡ ਤੋਂ। ਇਹਨਾਂ ਦੀ ਰੇਸਸ ਬੜੀਆਂ ਟਾਈਟ ਹੈਗੀਆਂ ਰਿਪਬਲਿਕਨਸ ਦੇ ਨਾਲ। ਸੋ ਦੇਖੋ ਇਹਨਾਂ ਦੀ ਜਿਹੜੀ ਬੈਟਲ ਗਰਾਊਂਡ ਡਿਸਟ੍ਰਿਕਟ ਆ ਇਹ ਦੋਨੋਂ ਹੀ, ਉੱਥੇ ਕੀ ਸਿਚੁਏਸ਼ਨ ਬਣਦੀ ਹੈਗੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੇਰੇ ਖਿਆਲ ਨਾਲ ਜਦ ਦਾ ਆਪਾਂ ਕਰ ਰਹੇ ਹੈਗੇ ਰੇਡੀਓ ਦੇ ਪ੍ਰੋਗਰਾਮ, ਤੇ ਅੱਜ ਸਟਾਕ ਮਾਰਕੀਟ ਕਹਿੰਦੇ ਵੀ ਪੂਰੀ ਤਰ੍ਹਾਂ ਬਲੀਡ ਹੋਈ ਹੈਗੀ ਆ। ਡਾਓ ਜੋਨ ਇੰਡਸਟਰੀਅਲ 1300 ਪੁਆਇੰਟ ਥੱਲੇ ਡਿੱਗਿਆ ਹੈਗਾ। S&P ਇੰਡੈਕਸ 500 ਪੁਆਇੰਟ ਜਿਹੜਾ 4% ਬਣਦਾ, ਵਰਸਟ ਡੇ ਹੈਗਾ ਜੂਨ 2020 ਤੋਂ ਬਾਅਦ। ਨੈਸਡੈਕ 5% ਦੇ ਕਰੀਬ ਡਾਊਨ ਗਿਆ ਮਾਰਚ 2020 ਤੋਂ ਬਾਅਦ। ਕੰਜ਼ਿਊਮਰ ਪ੍ਰਾਈਸ ਦੀਆਂ ਇੰਡੈਕਸਸ ਅਪ ਗਈਆਂ 8.3% ਤੇ ਜੇ ਤੋਂ ਇਹ ਪੱਕਾ ਹੋ ਗਿਆ ਵੀ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਐਟਲੀਸਟ 3/4 ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾਊਗਾ, ਤੇ ਇਹਦੇ ਕਰਕੇ ਹੁਣ ਜੋ ਸਟਾਕ ਮਾਰਕੀਟ ਆ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਹੈਗਾ ਆ। ਟੈਕਨੋਲੋਜੀ ਸੈਕਟਰ ਦੇ ਵਿੱਚ ਅੱਜ ਬੜੀਆਂ ਕੰਪਨੀਆਂ ਨੇ ਬਿਲੀਅਨਸ ਆਫ ਡਾਲਰ ਲੂਜ਼ ਕੀਤੇ ਹੈਗੇ ਆ। ਹਾਈਐਸਟ ਇਨਫਲੇਸ਼ਨ ਆ 40 ਸਾਲਾਂ ਦੇ ਵਿੱਚ। ਜਦ ਦੇਖਦੇ ਜਾਈਏ, ਚਾਹੇ ਇੱਕ ਪਾਸੇ ਜੌਬਸ ਅਵੇਲੇਬਲ ਹੈਗੀਆਂ ਆ, ਪਰ ਜੇ ਤੁਸੀਂ ਅੱਜ ਦੀ ਸਿਚੁਏਸ਼ਨ ਦੇਖੋ ਜੋ ਕੰਪਨੀਆਂ ਦਾ ਹਾਲ ਹੋਇਆ ਆ, ਕਾਫੀ ਬੁਰਾ ਹਾਲ ਹੋਇਆ। ਬਿਲੀਅਨਸ ਆਫ ਡਾਲਰ ਜੋ ਕੰਪਨੀਆਂ ਆ ਉਹ ਅੱਜ ਟੈਕਨੋਲੋਜੀ ਦੇ ਵਿੱਚ ਜੇ ਦੱਸਦੇ ਜਾਈਏ, ਐਪਲ ਨੇ 154.11 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ। ਮਾਈਕਰੋਸਾਫਟ ਨੇ 109.33 ਬਿਲੀਅਨ ਡਾਲਰ। ਅਲਫਾਬੈਟ ਜਿਹੜੀ ਕਿ ਗੂਗਲ ਨੂੰ ਓਨ ਕਰਦੀ ਆ, ਉਹਨਾਂ ਨੇ 85.32 ਬਿਲੀਅਨ ਡਾਲਰ। ਐਮਾਜ਼ੋਨ ਨੇ 98.11 ਬਿਲੀਅਨ ਡਾਲਰ ਲੂਜ਼ ਕੀਤਾ ਆ। ਮੈਟਾ ਜੋ ਫੇਸਬੁੱਕ ਦੀ ਕੰਪਨੀ ਹੈਗੀ ਆ 42.55 ਬਿਲੀਅਨ ਡਾਲਰ। ਇਨਵੀਡੀਆ ਨੇ 34.21 ਬਿਲੀਅਨ ਡਾਲਰ ਜੋ ਲੂਜ਼ ਕੀਤਾ ਹੈ। ਹੁਣ ਤੁਸੀਂ ਆਮ ਆਪਣੇ ਵਰਗੇ ਬੰਦੇ ਜਿਹੜੇ ਸਧਾਰਨ ਆ ਉਹ ਦੇਖ ਲਓ, ਉਹਨਾਂ ਨੂੰ ਕਿੰਨਾ ਕੁ ਵਿਚਾਰਿਆਂ ਨੂੰ ਰਗੜਾ ਲੱਗਾ ਹੋਊਗਾ। ਜੀ ਬਿਲਕੁਲ, ਕਾਫੀ ਅੱਜ ਬਲੀਡਿੰਗ ਜਿਹੜੀ ਹੋ ਰਹੀ ਆ। ਆંકੜੇ ਜਿਹੜੇ ਐਂਡ ਦੇ ਵਿੱਚ ਤੁਹਾਨੂੰ ਆਪਾਂ ਇਸ ਤੇ ਵੀ ਦੱਸਾਂਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਂਟਰਲ ਲਿੰਡਸੀ ਗ੍ਰਾਹਮ ਉਹਨਾਂ ਨੇ ਅੱਜ ਅਬੋਰਸ਼ਨ ਬੈਨ ਦਾ ਬਿੱਲ ਜਿਹੜਾ ਉਹ ਪੇਸ਼ ਇੱਕ ਹਿਸਾਬ ਦੇ ਨਾਲ ਕੀਤਾ। ਉਹਨਾਂ ਨੇ ਆਪਣਾ ਪ੍ਰਪੋਜ਼ਲ ਜਿਹੜਾ ਉਹ ਰੱਖਿਆ। ਇਸ ਪ੍ਰਪੋਜ਼ਲ ਦੇ ਤਹਿਤ ਇਹਨਾਂ ਨੇ 15 ਵੀਕ ਅਬੋਰਸ਼ਨ ਫੈਡਰਲ ਲੈਵਲ ਦੇ ਉੱਤੇ ਲਾਉਣ ਦੀ ਜਿਹੜੀ ਉਹ ਮੰਗ ਕੀਤੀ ਆ। ਇਸ ਜਿਹੜੀ ਆ ਇਹਨਾਂ ਦੀ ਪਿੱਚ ਨੇ ਇਨਫੈਕਟ ਕਹਿੰਦੇ ਵੀ ਸੈਨੇਟ ਦੇ ਜਿਹੜੇ GOP ਦੇ ਮੈਂਬਰਸ ਆ ਉਹਨਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਅਚੰਭੇ ਦੇ ਵਿੱਚ ਲੈ ਆਂਦਾ। ਰੋ ਵਰਸਸ ਵੇਡ ਦੇ ਰਿਵਰਸਲ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਅਬੋਰਸ਼ਨ ਰਾਈਟ ਦੇ ਜਿਹੜੇ ਬੈਕਰਸ ਹੈਗੇ ਆ ਉਹਨਾਂ ਦੇ ਨਾਲ ਕਹਿ ਲਓ ਵੀ ਇਹਨਾਂ ਦਾ ਹੁਣ ਭੇੜ ਦੇਖਣ ਨੂੰ ਮਿਲ ਸਕਦਾ ਹੈਗਾ ਆ। ਸੋ ਹੁਣ ਲੈਟਸ ਸੀ ਕੀ ਬਣਦਾ ਆ। ਗ੍ਰਾਹਮ ਹੋਣਾ ਦਾ ਜਿਹੜਾ ਇਹ ਬਿੱਲ ਆ, ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਰਿਪਬਲਿਕਨ ਪਾਰਟੀ ਡਿਵਾਈਡਡ ਹੈਗੀ ਆ, ਵੀ ਕਾਂਗਰਸ ਇਸ ਨੂੰ ਲੈਜਿਸਲੇਟ ਕਰੇ ਅਬੋਰਸ਼ਨ ਨੂੰ ਜਾਂ ਨਹੀਂ, ਉਸ ਦੇ ਉੱਤੇ ਰਿਪਬਲਿਕਨ ਪਾਰਟੀ ਨੂੰ ਇਕੱਠਿਆਂ ਜਿਹੜਾ ਆ ਉਹ ਕਰਨਾ ਚਾਹੁੰਦੇ ਆ। ਤੇ ਕਹਿੰਦੇ ਵੀ ਮੈਂ ਚਾਹੁੰਦਾ ਵੀ 15 ਵੀਕ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰੀਕੇ ਦੇ ਅਬੋਰਸ਼ਨ ਦੇ ਉੱਤੇ, ਪ੍ਰੈਗਨੈਂਸੀਜ਼ ਨੂੰ ਟਰਮੀਨੇਟ ਕਰਨ ਦੇ ਉੱਤੇ ਨੇਸ਼ਨ ਵਾਈਡ ਜਿਹੜੀ ਆ ਉਹ ਰੋਕ ਲੱਗ ਜਾਵੇ। ਯੂਜਲੀ ਰਿਪਬਲਿਕਨਸ ਇੱਦਾਂ ਦੇ ਜਿਹੜੇ ਅਧਿਕਾਰ ਆ ਉਹ ਸਟੇਟਸ ਦੇ ਉੱਤੇ ਛੱਡਣ ਨੂੰ ਤਰਜੀਹ ਦਿੰਦੇ ਆ, ਪਰ ਇਸ ਮਾਮਲੇ ਦੇ ਵਿੱਚ ਲਿੰਡਸੀ ਗ੍ਰਾਹਮ ਇਹ ਮੰਨਦੇ ਨੇ ਵੀ ਜਿਹੜੇ 15 ਹਫ਼ਤੇ ਦੇ ਬੈਨ ਨੂੰ ਜਿਹੜਾ ਉਹ ਨੇਸ਼ਨ ਵਾਈਡ ਜਿਹੜਾ ਉਹ ਐਲਾਨ ਦਿੱਤਾ ਜਾਵੇ। ਵੋਟਾਂ ਇਹਨਾਂ ਨੂੰ ਮਿਲਣਗੀਆਂ ਇਸ ਦੇ ਵਿੱਚ, ਸੈਨੇਟ 'ਚ ਸਮਰਥਨ ਮਿਲ ਸਕੂਗਾ ਕਿ ਨਹੀਂ, ਉਸ ਦੇ ਅਸਾਰ ਜਿਹੜੇ ਆ ਉਹ ਘੱਟ ਨੇ।
ਪਰ ਫਿਰ ਵੀ ਇਹਨਾਂ ਦੁਆਰਾ ਇੱਕ ਕੋਸ਼ਿਸ਼ ਆ।